अस्सलाम वालेकुम की हाल चाल है ਤੁਹਾਡਾ ਸਾਰਿਆਂ ਦਾ। ਉਮੀਦ ਕਰਨੀ ਹੈ ਸਭ ਠੀਕ ਠਾਕ ਹੋਵੋਗੇ। ਮੈਂ ਬਹਾਵਲਪੁਰ ਜਾ ਰਹੀ ਸਾਂ ਤੇ ਰਸਤੇ ਵਿੱਚ ਨਾ ਜੀਟੀ ਰੋਡ ਤੇ ਜਗ੍ਹਾ ਜਗ੍ਹਾ ਤੇ ਨਾ ਗੁੜ ਦੇ ਸਟਾਲ ਲੱਗੇ ਹੋਏ ਸਨ ਤੇ ਇੱਕ ਜਗ੍ਹਾ ਤੇ ਮੈਂ ਰੁਕ ਗਈ। ਮੈਂ ਕਿਹਾ ਚਲੋ ਮੈਂ ਦੇਖਣੀ ਹੈ ਗੁੜ ਕਿਸ ਤਰ੍ਹਾਂ ਬਣਦਾ। ਇਹ ਦੇਖੋ ਸਭ ਤੋਂ ਪਹਿਲੇ ਇਹਨਾਂ ਦੀ ਇੱਕ ਮਸ਼ੀਨ ਹੈਗੀ ਜੇ ਜਿਹਦੇ ਵਿੱਚ ਇਹ ਗੰਨੇ ਨੂੰ ਪਾਣਗੇ ਤਾਂ ਇਹਦੀ ਰੋਹ ਨਿਕਲਦੀ ਹੈ। ਇਹ ਦੇਖੋ ਇਹਨਾਂ ਨੇ ਮਸ਼ੀਨ ਸਟਾਰਟ ਕਰ ਲਿੱਤੀ ਹੈ ਤੇ ਹੁਣ ਇਹ ਆਣਗੇ ਤੇ ਇਹਨਾਂ ਨੇ ਨਾ ਗੰਨਾ ਇਸ ਦੇ ਵਿੱਚ ਪਾਣਾ। ਹੁਣ ਗੰਨਾ ਪਾਣਗੇ ਤੇ ਇਹਦੇ ਨਾਲ ਅੰਦਰ ਸਾਰਾ ਗੰਨੇ ਦਾ ਜਿਹੜਾ ਜੂਸ ਹੈਗਾ ਨਾ ਉਹ ਨਿਕਲ ਕੇ ਨਾ ਅੱਗੇ ਇਹਨਾਂ ਨੇ ਇੱਕ ਟੱਬ ਜਿਹਾ ਲਗਾਇਆ ਹੈ। ਉਸ ਟੱਬ ਦੇ ਵਿੱਚੋਂ ਜੂਸ ਜਾਏਗਾ। ਇਹ ਦੇਖੋ ਗੰਨਾ ਹੁਣ ਇਹਨਾਂ ਨੇ ਵਿੱਚ ਪਾ ਦਿੱਤਾ ਤੇ ਅੱਗੇ ਦੇਖੋ ਇਹ ਸਾਰਾ ਜਿਹੜਾ ਜੂਸ ਹੈ ਨਾ ਇਹ ਸਾਰਾ ਰੋਹ ਨਿਕਲ ਕੇ ਤੇ ਅੱਗੇ ਨਾ ਇਹਨਾਂ ਨੇ ਇੱਕ ਵੱਡਾ ਸਾ ਕੜਾਹ ਰੱਖਿਆ ਹੈ। ਉਹ ਸਾਰੀ ਰੋਹ ਫਿਰ ਇਹਦੇ ਵਿੱਚ ਜਾਂਦੀ ਹੈ। ਇਹ ਤੁਸੀਂ ਦੇਖੋ ਇੱਕ ਵੱਡਾ ਜਿਹਾ ਨਾ ਇਹ ਦੇਖੋ ਕੜਾਹੀ ਵੀ ਨਹੀਂ ਹੈਗੀ, ਕੜਾਹ ਹੀ ਹੈਗਾ। ਇਹਦੇ 'ਚ ਸਾਰੀ ਰੋਹ ਜਮ੍ਹਾਂ ਹੋ ਜਾਂਦੀ ਹੈ। ਜਦੋਂ ਇਹਦੇ 'ਚ ਸਾਰੀ ਰੋਹ ਜਮ੍ਹਾਂ ਹੋ ਜਾਂਦੀ ਹੈ ਫਿਰ ਇਹਦੇ 'ਚ ਦੇਖੋ ਇਹਨਾਂ ਨੇ ਨਾ ਇੱਕ ਕਨਸਤਰ ਜਿਹਾ ਰੱਖਿਆ ਹੈ। ਫਿਰ ਇਹਦੇ ਨਾਲ ਇਹ ਰੋਹ ਨੂੰ ਪਾਉਂਦੇ ਨੇ ਅਤੇ ਉਸ ਤੋਂ ਬਾਅਦ ਇਹਨੂੰ ਰੋਹ ਨੂੰ ਇੱਥੋਂ ਲੈ ਕੇ ਇਹ ਸਾਰਾ ਰੋਹ ਨੂੰ ਕਨਸਤਰ ਵਿੱਚ ਫੁੱਲ ਕਰਦੇ ਪਏ ਨੇ। ਫਿਰ ਇਹ ਕਨਸਤਰ ਨੂੰ ਚੁੱਕਣਗੇ ਅਤੇ ਫਿਰ ਦੂਜੀ ਜਗ੍ਹਾ 'ਤੇ ਲੈ ਕੇ ਜਾਂਦੇ ਨੇ ਜਿੱਥੇ ਇਹਨਾਂ ਨੇ ਗੁੜ ਬਣਾਉਣ ਦੇ ਪ੍ਰੋਸੈਸਿੰਗ ਦੇ ਵਿੱਚ ਪਾਇਆ ਹੁੰਦਾ। ਇਹ ਦੇਖੋ ਹੁਣ ਇੱਥੇ ਪਾ ਦਿੱਤਾ। ਇਹ ਜਿੱਦਾਂ ਐਕਸਟਰਾ ਗੰਦ ਹੋਏਗਾ ਇਹ ਸਾਰਾ ਨਿਕਲ ਜਾਏਗਾ। ਇੱਥੇ ਪਾਉਣ ਤੋਂ ਬਾਅਦ ਨਾ ਇਹ ਦੇਖੋ ਇੱਕ ਵੱਡਾ ਜਿਹਾ ਕੜਾਇਆ ਇਹਨਾਂ ਨੇ ਰੱਖਿਆ ਹੈ। ਉਹਦੇ ਦੇ ਨੀਚੇ ਕੰਟੀਨਿਊਸ ਜਿਹੜਾ ਨਾ ਇਹਨਾਂ ਨੇ ਅੱਗ ਜਲਾਈ ਹੋਈ ਹੈ। ਇਹ ਬੱਚਾ ਦੇਖੋ ਕੰਟੀਨਿਊਸ ਉਹ ਪਾਈ ਜਾ ਰਿਹਾ ਤਾਂ ਕਿ ਅੱਗ ਬੁਝੇ ਨਾ। ਉਹਨੂੰ ਮੁਸਲਸਲ ਪਕਾਉਂਦੇ ਜਾਣਗੇ। ਇਤਨਾ ਪਕਾਉਂਦੇ ਨੇ ਕਿ ਇਹਦੇ ਉੱਤੋਂ ਇਹ ਦੇਖੋ ਜਿਹੜੀ ਮੈਲ ਹੈਗੀ ਹੈ ਨਾ ਉਹ ਵੀ ਲਾਉਂਦੇ ਨੇ। ਮੈਲ ਲਾ ਕੇ ਨਾ ਅਲੱਗਾ ਤੋਂ ਇੱਕ ਕਨਸਤਰ ਜਿਹਾ ਇਹਨਾਂ ਨੇ ਰੱਖਿਆ ਹੈ ਉਹਦੀ ਸਾਰੀ ਮੈਲ ਇਕੱਠੀ ਕਰ ਦਿੰਦੇ ਨੇ। ਇੱਥੇ ਜਿਹੜਾ ਇਹਨਾਂ ਨੇ ਸੈਕਿੰਡ ਪ੍ਰੋਸੈਸ ਸੀ ਨਾ ਇਹ ਸੀ ਇਹਨੂੰ ਪ੍ਰੀ ਹੀਟ ਕਰਦੇ ਨੇ। ਜਿਹੜਾ ਇਹਨਾਂ ਨੇ ਨੀਚੇ ਇਹ ਤੰਦੂਰ ਜਿਹਾ ਬਣਾਇਆ ਹੈ ਨਾ ਉਹਦੀ ਸਾਰੀ ਸਟੀਮ ਨਿਕਲ ਕੇ ਸਾਈਡ 'ਤੇ ਆਉਂਦੀ ਹੈ ਅਤੇ ਇੱਥੇ ਨਾ ਉਹ ਪ੍ਰੀ ਹੀਟ ਹੁੰਦਾ ਜਿਹੜਾ ਪਹਿਲਾਂ ਵਾਲਾ ਸੈਕਿੰਡ ਪ੍ਰੋਸੈਸ ਜਿਹੜਾ ਚੱਲ ਰਿਹਾ ਸੀ। ਅਤੇ ਇੱਥੇ ਇਹ ਦੇਖੋ ਇਹ ਬੱਚਾ ਕੰਟੀਨਿਊਸ ਇਹਦੇ ਵਿੱਚ ਨਾ ਇਹ ਪਾ ਰਿਹਾ ਭੂਸਾ ਪਾ ਰਿਹਾ ਤਾਂ ਕਿ ਇਹਨਾਂ ਦੀ ਨਾ ਅੱਗ ਨਾ ਬੁਝੇ। ਇਹ ਦੇਖੋ ਇੱਥੇ ਇੱਕ ਇਹਨਾਂ ਨੇ ਇੱਕ ਖੱਡਾ ਇੱਥੇ ਬਣਾਇਆ ਹੈ ਜਿਹਦੀ ਵਜ੍ਹਾ ਤੋਂ ਹਵਾ ਅੰਦਰ ਜਾਂਦੀ ਹੈ ਅਤੇ ਅੱਗ ਨੂੰ ਤੇਜ਼ ਰੱਖਦੀ ਹੈ, ਅੱਗ ਨੂੰ ਬੁਝਣ ਨਹੀਂ ਦਿੰਦੀ। ਇੱਥੇ ਦੇਖੋ ਦੂਸਰੀ ਸਾਈਡ 'ਤੇ ਇੱਥੋਂ ਸੇਕ ਨਿਕਲਦਾ ਅਤੇ ਉਹ ਜਿਹੜਾ ਦੂਜਾ ਇਹਨਾਂ ਨੇ ਇਸ ਜਗ੍ਹਾ 'ਤੇ ਰੋਹ ਪਾਈ ਹੁੰਦੀ ਹੈ ਇਹ ਤਕਰੀਬਨ ਹਾਫ ਕੁੱਕ ਹੋ ਜਾਂਦੀ ਹੈ, ਪ੍ਰੀ ਹੀਟ ਹੋ ਜਾਂਦੀ ਹੈ। ਅਤੇ ਹੁਣ ਇਹ ਜਦੋਂ ਵੱਡੇ ਕੜਾਹੀ ਦੇ ਵਿੱਚ ਅੱਛੀ ਤਰ੍ਹਾਂ ਪਕਾ ਲੈਂਦੇ ਨੇ ਫਿਰ ਇਹਨੂੰ ਇੱਕ ਥਾਲ ਦੇ ਵਿੱਚ ਕੱਢਦੇ ਨੇ। ਇਹ ਤੁਸੀਂ ਦੇਖੋ ਕੰਟੀਨਿਊਸ ਇਹਨੂੰ ਨਾ ਹਿਲਾਉਂਦੇ ਨੇ। ਜਦੋਂ ਉਹਨੂੰ ਹਿਲਾਉਂਦੇ ਨੇ ਇਹਦੇ ਅੰਦਰ ਇਹਨਾਂ ਨੇ ਖਜੂਰਾਂ ਪਾਈਆਂ ਹੋਈਆਂ ਨੇ ਇਹਨੂੰ ਅੱਛੀ ਤਰ੍ਹਾਂ ਪਾ ਕੇ ਠੰਡਾ ਕਰਦੇ ਨੇ। ਫਿਰ ਇੱਕ ਸਟੇਜ 'ਤੇ ਜਦੋਂ ਇਹ ਦੇਖਦੇ ਨੇ ਕਿ ਇਹ ਗੁੜ ਜੰਮਣ ਦੀ ਪ੍ਰੋਸੈਸ ਵਿੱਚ ਆ ਗਿਆ ਅਤੇ ਫਿਰ ਇਹਨੂੰ ਛੱਡ ਕੇ ਫਿਰ ਇਹਦੇ ਉੱਤੇ ਕਾਜੂ ਬਦਾਮ ਪਿਸਤਾ ਸਾਰਾ ਕੁਛ ਨਾ ਛਿੜਕ ਦਿੰਦੇ ਨੇ। ਇਹ ਹੁਣ ਤੁਹਾਡਾ ਜਿਹੜਾ ਗੁੜ ਹੈਗਾ ਨਾ ਉਹ ਤਕਰੀਬਨ ਤਿਆਰ ਹੋ ਗਿਆ। ਜਦੋਂ ਇਹਨੇ ਕਾਜੂ ਸ਼ਾਜੂ ਪਾ ਦਿੱਤੇ ਨੇ ਨਾ ਅਤੇ ਉੱਤੋਂ ਉਹਨੂੰ ਨਾ ਦਬਾ ਰਿਹਾ ਤਾਂ ਕਿ ਕਾਜੂ ਸ਼ਾਜੂ ਇਸ ਗੁੜ ਦੇ ਅੰਦਰ ਨਾ ਰਚ ਵਸ ਜਾਣ। ਅਤੇ ਇਹ ਸਾਰਾ ਹੁਣ ਇਹ ਦੇਖੋ ਇਹ ਸਾਰਾ ਇਸੀ ਤਰ੍ਹਾਂ ਹੀ ਕਰੇਗਾ। ਹੁਣ ਹੈਗਾ ਤਾਂ ਵੈਸੇ ਗਰਮ ਹੀ ਹੈ ਲੇਕਿਨ ਹੁਣ ਇਹ ਬੱਚੇ ਨੇ ਇੱਕ ਛੋਟਾ ਜਿਹਾ ਚਮਚ ਲਿੱਤਾ ਉਹਦੇ ਨਾਲ ਥੋੜ੍ਹਾ ਥੋੜ੍ਹਾ ਮਟੀਰੀਅਲ ਲੈ ਕੇ ਆਪਣੇ ਹੱਥ ਦੇ ਨਾਲ ਇਹਦੇ ਗੁੜ ਦੀ ਦੇਖੋ ਸ਼ੇਪ ਬਣਾ ਰਿਹਾ ਅਤੇ ਇਹਨੂੰ ਇੱਕ ਸ਼ੀਟ ਵਿਛਾ ਕੇ ਇਹਦੇ ਉੱਤੇ ਪਾ ਦਿੱਤਾ ਹੈਗਾ। ਬਹੁਤ ਮਿਹਨਤ ਦਾ ਕੰਮ ਹੈਗਾ। ਮੈਂ ਵੈਸੇ ਪਹਿਲੀ ਜ਼ਿੰਦਗੀ 'ਚ ਪਹਿਲੀ ਦਫਾ ਗੁੜ ਬਣਦਾ ਦੇਖਿਆ ਅਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਹੈ ਕਿ ਕਿਸ ਤਰ੍ਹਾਂ ਬਣਾਉਂਦੇ ਨੇ। ਇੱਥੇ ਜਗ੍ਹਾ ਜਗ੍ਹਾ 'ਤੇ ਇਹ ਦੇਖੋ ਦੂਸਰੀ ਚੀਜ਼ ਇਹਨਾਂ ਨੇ ਇੱਥੇ ਹੀ ਰਹਿੰਦੇ ਨੇ। ਇਹਨਾਂ ਨੇ ਆਪਣੇ ਅਤੇ ਸੌਣ ਦਾ ਇੰਤਜ਼ਾਮ ਕੀਤਾ ਹੈ। ਦਿਨ ਰਾਤ ਇੱਥੇ ਹੀ ਕੰਮ ਕਰਦੇ ਨੇ ਅਤੇ ਅੱਗੇ ਤੁਸੀਂ ਦੇਖੋਗੇ ਤੁਹਾਨੂੰ ਹਰ ਜਗ੍ਹਾ 'ਤੇ ਇਹ ਗੰਨੇ ਹੀ ਨਜ਼ਰ ਆਉਣਗੇ। ਔਰ ਥੋੜ੍ਹਾ ਕੁ ਅੱਗੇ ਦੂਰ ਦੇਖੋ ਇੱਥੇ ਹੋਰ ਵੀ ਸਟਾਲ ਲੱਗੇ ਨੇ। ਇਹ ਗੁੜ ਹੋ ਗਿਆ ਜੀ ਇੱਥੇ ਤਿਆਰ। ਇਹ ਵੇਚਣ ਵਾਸਤੇ ਬਿਲਕੁਲ ਰੈਡੀ ਹੈ। ਇੱਥੇ ਤੁਸੀਂ ਮੈਨੂੰ ਇਜਾਜ਼ਤ ਦੇਵੋ ਫਿਰ ਮਿਲਾਂਗੇ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।